ਭਾਰਤ ਨੇ ਤਾਂ ਕਿਹਾ ਕਿ ਜੀ ਅਸੀਂ ਕੈਲਾਸ਼ ਮਾਨਸਰੋਵਰ ਤੀਰਥ ਯਾਤਰਾ ਫਿਰ ਸ਼ੁਰੂ ਹੋਏ, ਤਿੰਨਾਂ ਦੇਸ਼ਾਂ 'ਚੋਂ ਗੁਜ਼ਰਨ ਵਾਲੀਆਂ ਨਦੀਆਂ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਅੰਕੜੇ ਨੇ ਉਹ ਸਾਂਝਾ ਕੀਤੇ ਜਾਣਗੇ। ਭਾਰਤ ਔਰ ਚੀਨ ਦੇ ਵਿਚਾਲੇ ਸਿੱਧੀਆਂ ਜਿਹੜੀਆਂ ਹਵਾਈ ਉਡਾਣਾਂ ਨੇ ਉਹਨਾਂ ਨੂੰ ਰਿਜ਼ਿਊਮ ਕੀਤਾ ਜਾਏਗਾ। ਭਾਰਤ ਚੀਨ ਸੀਮਾ ਖੇਤਰਾਂ 'ਚ ਚੱਲ ਰਹੀ ਜਿਹੜੀ ਹਾਲੀਆ ਡਿਸਐਂਗੇਜਮੈਂਟ ਹੈ ਉਹਨੂੰ ਲੈ ਕੇ ਗੱਲਬਾਤ ਕੀਤੀ। ਦੋਨਾਂ ਮੁਲਕਾਂ ਦੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਗੱਲ ਕੀਤੀ। ਲੇਕਿਨ ਜਿਹੜੀ ਜੈ ਸ਼ੰਕਰ ਦੇ ਨਾਲ ਵਾਂਗ ਯੀ ਦੀ ਮੁਲਾਕਾਤ ਹੋਈ, ਉਹਨਾਂ ਨੇ ਇਸ ਦੇ ਉੱਤੇ ਕੋਈ ਜ਼ਿਕਰ ਹੀ ਨਹੀਂ ਕੀਤਾ ਕਿ ਜੀ ਅਸੀਂ ਕੋਈ ਬਾਰਡਰ ਇਸ਼ੂ ਦੇ ਉੱਤੇ ਔਰ ਦੂਜਾ ਗੱਲਬਾਤ ਕੀਤੀ। ਚੀਨ ਨੇ ਆਪਣੇ ਬਿਆਨ 'ਚ ਦੋਨਾਂ ਦੇਸ਼ਾਂ ਦੇ ਵਿਚਕਾਰ ਉਡਾਣਾਂ ਦੀ, ਪੱਤਰਕਾਰਾਂ ਦੀ ਆਵਾਜਾਈ ਦੀ ਗੱਲ ਤਾਂ ਕੀਤੀ, ਪਰ ਨਾ ਉਹਨਾਂ ਨੇ ਦਰਿਆਵਾਂ ਨਾਲ ਜੁੜਿਆ ਡਾਟਾ ਸਾਂਝਾ ਕਰਨ ਦੀ ਗੱਲ ਕੀਤੀ, ਨਾ ਕੈਲਾਸ਼ ਮਾਨਸਰੋਵਰ ਦੀ ਯਾਤਰਾ ਦਾ ਜ਼ਿਕਰ ਕੀਤਾ। ਗੌਤਮ ਅਡਾਨੀ ਨੂੰ ਚਾਰਜ ਕੀਤਾ ਗਿਆ ਨਿਊਯਾਰਕ ਦੀ ਕੋਰਟ 'ਚ ਕਿ $250 ਮਿਲੀਅਨ ਦੀ ਰਿਸ਼ਵਤ ਉਹਨੇ ਆਫਰ ਕੀਤੀ। Several executives accused of hiding payments from investors. SEC also files case on Wednesday over alleged scheme. ਸੋਲਰ ਐਨਰਜੀ ਕੰਟਰੈਕਟ ਲੈਣ ਲਈ ਅਡਾਨੀਆਂ ਨੇ $250 ਮਿਲੀਅਨ ਤੋਂ ਵੀ ਜ਼ਿਆਦਾ ਦੀ ਜਿਹੜੀ ਹੈ ਉਹ ਬ੍ਰਾਈਬ ਪ੍ਰੋਮਿਸ ਕੀਤੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਭਾਰਤ ਦਾ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਚੀਨ ਦੇ ਮੰਤਰੀਆਂ ਨਾਲ ਬ੍ਰਾਜ਼ੀਲ ਵਿੱਚ ਲੋਸ ਵਿੱਚ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਇੱਕ ਤਰਫਾ ਦੋਸਤੀ ਜਿਹੜੇ ਬਿਆਨ ਨੇ ਉਹ ਦੇ ਰਹੇ ਨੇ ਔਰ ਚੀਨ ਵੱਲੋਂ ਬੜੀ ਸੰਭਲ ਕੇ ਗੱਲ ਕੀਤੀ ਜਾ ਰਹੀ ਹੈ। ਪਰ ਭਾਰਤ ਵੱਲੋਂ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਜਿਵੇਂ ਚੀਨ ਨਾਲ ਉਸ ਦਾ ਜਿਹੜਾ ਟਕਰਾਅ ਉਹ ਖਤਮ ਹੋ ਗਿਆ ਹੋਵੇ। ਕੀ ਇਹ ਅਮਰੀਕਾ ਦੀ ਘੂਰੀ ਹੈ ਜਾਂ ਬਗੈਰਤ ਭਾਰਤ ਨੇ ਚੀਨ ਦੇ ਪੈਰ ਫੜ ਲਏ ਨੇ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਵੀ ਅਮਰੀਕਾ ਕੈਨੇਡਾ ਨੇ ਭਾਰਤ ਨੂੰ ਨਾਗ ਵਲੇਵੇਂ ਦੇ ਵਿੱਚ ਲੈ ਲਿਆ ਔਰ ਨਾਗ ਜਿਹੜਾ ਕੱਸ ਰਿਹਾ ਆਪਣੇ ਆਪ ਨੂੰ। ਹੁਣ ਜਿਹੜੀਆਂ ਤੁਸੀਂ ਖਬਰਾਂ ਦੇਖਦੇ ਹੋ, ਇੱਕ ਪਾਸੇ ਤਾਂ G20 ਮੀਟ ਜਿਹੜੀ ਬ੍ਰਾਜ਼ੀਲ ਦੇ ਵਿੱਚ ਹੋ ਰਹੀ ਹੈ ਉਹਦੇ 'ਚ ਬਾਈਡਨ ਜਿਹੜਾ ਹੈ ਉਹ ਕੋਸ਼ਿਸ਼ ਵੀ ਕਰ ਰਿਹਾ ਕਿ ਟਰੂਡੋ ਔਰ ਮੋਦੀ ਨੂੰ ਮਿਲਾਉਣ ਦੀ, ਪਰ ਟਰੂਡੋ ਦੀ ਜਿਹੜੀ ਰਿਪੋਰਟਰਸ ਦੇ ਨਾਲ ਗੱਲਬਾਤ ਹੈ ਉਹ ਦੱਸਦੀ ਹੈ ਕਿ ਭਾਈ ਇਹ ਕਿਵੇਂ ਡਿਫਾਈਨਡ ਪਾਰਟ ਚੱਲ ਰਿਹਾ ਹੈ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਕੱਲ੍ਹ ਤੱਕ ਜਿਹੜਾ ਚੀਨ ਦੇ ਬਣੇ ਹੋਏ ਸਮਾਨ ਨੂੰ ਘਰਾਂ 'ਚੋਂ ਕੱਢਣ ਦੀ ਕਾਲ ਦੇਣ ਵਾਲੇ ਸੀ, ਹੁਣ ਤਾਂ ਇਵੇਂ ਬਾਰ-ਬਾਰ ਚੀਨ ਦੇ ਪੈਰਾਂ 'ਚ ਡਿੱਗ ਰਹੇ ਨੇ, ਜਿਹਦੇ 'ਚ ਉਹ ਫੋਰਨ ਮਿਨਿਸਟਰ ਹੋਏ ਉਹਨਾਂ ਦਾ ਜੈ ਸ਼ੰਕਰ ਜਿਹੜਾ ਕਦੇ ਸਾਈਡਲਾਈਨ 'ਤੇ ਮਿਲਦਾ ਹੈ, ਕਦੇ G20 ਮੀਟ 'ਤੇ ਮਿਲਦਾ ਹੈ, ਫਿਰ ਉਹਨਾਂ ਦੇ ਬਿਆਨਬਾਜ਼ੀ ਚੀਨ ਦਾ ਫੋਰਨ ਮਿਨਿਸਟਰ ਕੋਈ ਹੋਰ ਬਿਆਨ ਦੇ ਰਿਹਾ ਹੁੰਦਾ ਆਫਟਰ ਦਾ ਮੀਟ, ਕੋਈ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਹੈ, ਇਹ ਆਪਣਾ ਦੇ ਰਿਹਾ, ਜਿਹਨਾਂ 'ਚ ਕੋਈ ਮੇਲ ਨਹੀਂ ਹੁੰਦਾ, ਜਿਸ ਤੋਂ ਇਹ ਲੱਗਦਾ ਵੀ ਅਮਰੀਕਾ ਦੀ ਘੂਰੀ ਨੇ ਇਹਨਾਂ ਨੂੰ ਇਸ ਹੱਦ ਤੱਕ ਜਿਹੜਾ ਹੈ ਇਹਨਾਂ 'ਚ ਘਬਰਾਹਟ ਪੈਦਾ ਕੀਤੀ ਹੈ ਕਿ ਇਹ ਚੀਨ ਦੇ ਪੈਰੀਂ ਜਾ ਪਏ ਨੇ ਔਰ ਬਾਰ-ਬਾਰ ਪੈ ਰਹੇ ਨੇ ਕਿ ਹਜ਼ੂਰ ਸਾਡੇ ਮਾਈ ਬਾਪ। ਦੂਸਰੇ ਪਾਸੇ ਇਹ ਵੀ ਖਬਰ ਹੈ ਕਿ ਜੀ ਪੁਤਿਨ ਬਹੁਤ ਜਲਦੀ ਭਾਰਤ ਦਾ ਦੌਰਾ ਕਰਨ ਜਾ ਰਹੇ, ਪਰ ਇਹਨਾਂ ਖਬਰਾਂ ਵੱਲ ਜਾਣ ਤੋਂ ਪਹਿਲੇ ਕਿ ਭਾਈ ਆ ਜਿਹੜੀ ਭਾਰਤ ਤੇ ਚੀਨ ਦੇ ਫੋਰਨ ਮਿਨਿਸਟਰਸ ਦੀ ਜਿਹੜੀ ਮੀਟ ਹੈ ਔਰ ਇਹਨਾਂ ਦੇ ਆਪਣੇ ਹੀ ਮੀਡੀਆ 'ਚ BBC ਖਾਸ ਤੌਰ 'ਤੇ ਉਹ ਇਸ ਨੂੰ ਐਨਾਲਾਈਜ਼ ਕਰਕੇ ਕਹਿੰਦਾ ਵੀ ਇਹ ਉਹ ਕੁਛ ਕਹਿੰਦਾ ਉਹ ਕੁਛ ਕਹਿੰਦਾ। ਇਹਦਾ ਮਤਲਬ ਹੈ ਵੀ ਐਸਾ ਕੁਛ ਚੱਲ ਰਿਹਾ ਵੀ ਭਾਰਤ ਨੂੰ ਚੀਨ ਨੇ ਕੋਈ ਪਕੜਾਈ ਨਹੀਂ ਦਿੱਤੀ, ਨਾ ਉਹਨਾਂ ਨੇ ਉਹਨਾਂ ਦੀ ਜ਼ਮੀਨ ਛੱਡੀ ਹੈ, ਨਾ ਉਹਨਾਂ ਨੇ, ਪਰ ਆਪ ਹੀ ਕਹੀ ਰਹੇ ਨੇ ਡਿਸਐਂਗੇਜਮੈਂਟ ਹੋ ਗਈ। ਪਹਿਲਾਂ ਕਹਿੰਦੇ ਹੋ ਗਈ, ਫਿਰ ਕਹਿੰਦੇ ਟੂ ਸਮ ਐਕਸਟੈਂਟ। ਹੁਣ ਪਹਿਲਾਂ ਤਾਂ ਇਹ ਖਬਰ ਜਿਹੜੀ ਵੱਡੀ ਹੈ, ਮੈਂ ਸਮਝਦਾ ਵੀ ਇਹ ਮੋਦੀ ਦੇ ਯਾਰ ਅਡਾਨੀ ਨੂੰ ਝਟਕਾ ਅਮਰੀਕਨ ਸਿਸਟਮ ਨੇ ਦਿੱਤਾ ਹੈ। ਗੌਤਮ ਅਡਾਨੀ, ਇਹ ਰਾਇਟਰ ਦੀ ਖਬਰ ਹੈ ਲੇਟੈਸਟ ਸਟੂਡੀਓ ਆਉਣ ਤੋਂ ਪਹਿਲਾਂ। ਅੱਛਾ। Gautam Adani charged by US over alleged 250 million bribe plot ਕਿ ਇਹਨੂੰ ਗੌਤਮ ਅਡਾਨੀ ਨੂੰ ਚਾਰਜ ਕੀਤਾ ਗਿਆ ਨਿਊਯਾਰਕ ਦੀ ਕੋਰਟ 'ਚ ਕਿ $250 ਮਿਲੀਅਨ ਦੀ ਰਿਸ਼ਵਤ ਉਹਨੇ ਆਫਰ ਕੀਤੀ। Several executives accused of hiding payments from investors. SEC also files case on Wednesday over alleged scheme. ਕਿ ਕਿਵੇਂ ਜਿਹੜੀ ਹੈ ਕਿੰਨੇ ਐਗਜ਼ੈਕਟ $250 ਮਿਲੀਅਨ ਬਹੁਤ ਵੱਡਾ ਅਮਾਊਂਟ ਹੁੰਦਾ ਔਰ ਇਹ ਸਟੋਰੀ ਜਿਹੜੀ ਹੈ ਇਹ ਅਪਡੇਟ ਨਵੰਬਰ 20 ਨੂੰ ਕੀਤੀ ਗਈ ਹੈ। US prosecutors charged Gautam Adani
one of the world's richest people, with participating in a scheme that involved promising to pay more than $250 million in bribe to Indian government officials to secure solar energy contracts. कि solar energy contract ਲੈਣ ਲਈ ਅਡਾਨੀਆਂ ਨੇ $250 ਮਿਲੀਅਨ ਤੋਂ ਵੀ ਜ਼ਿਆਦਾ ਦੀ ਜਿਹੜੀ ਹੈ ਉਹ bribe promise ਕੀਤੀ. Prosecutors in Brooklyn, New York alleged on Wednesday that Adani and other defendants lied about the plan as they sought to raise money from the US investors. Investor भी US ਦੇ ਪੈਸਾ ਉਹਨਾਂ ਤੋਂ ਇਕੱਠਾ ਕਰ ਰਹੇ हैं, bribe ਕਿਸੇ ਪਾਸੇ ਕਰਨੀ ਹੈ. The 5-count indictment also accuses Sagar R. Adani and Vineet S. Jain, executives at an Indian renewable energy company, of breaking federal laws. कि किवें इन्हां ने ये भी अडानी एंड जैन के भी इन्हां ने किवें अमरीका दे federal laws ਨੂੰ ਤੋੜਿਆ. ਬਿਲਕੁਲ. The defendants orchestrated an elaborate scheme to bribe Indian government officials to secure contracts worth billions of dollars. ਹੁਣ ਜੇ $250 ਮਿਲੀਅਨ ਦੀ ਬ੍ਰਾਈਬ ਦੇ ਰਹੇ ਸੀ ਤੇ ਜਿਹੜਾ ਸੋਲਰ ਇਹ ਕੰਟਰੈਕਟ ਆ ਉਹ ਤਾਂ ਕਈ ਬਿਲੀਅਨ ਡਾਲਰ ਜਿਹੜਾ ਉਸ ਚੋਂ ਉਹਨਾਂ ਨੇ ਬਣਾਉਣਾ ਸੀ. ਔਰ ਉਹ ਉਹਨਾਂ ਨੇ ਇਸ ਰॉयटर ਦੀ ਖਬਰ ਹੈ ਕਿ ਵੀ US ਅਥਾਰਟੀਜ਼ ਅਡਾਨੀ ਗਰੁੱਪ ਨੂੰ ਕਾਫੀ ਦੇਰ ਤੋਂ ਇਨਵੈਸਟੀਗੇਟ ਕਰ ਰਹੀਆਂ ਸੀ ਕਿ ਕਿਵੇਂ ਬ੍ਰਾਈਬਰੀ 'ਚ ਇਨਵੋਲਵ ਨੇ ਔਰ ਇਹ ਜਿਹੜੇ ਖਾਸ ਤੌਰ 'ਤੇ ਇਹਨਾਂ ਦਾ ਕੀ ਕੰਡਕਟ ਹੈ ਇਸ ਨੂੰ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ. The probe looked into whether there were important payments made to officials in India for favorable treatment on an energy project. ਰਿਸ਼ਵਤ ਵੀ ਉੱਥੇ ਦੇ ਰਹੇ ਨੇ, ਮਨੀ US ਇਨਵੈਸਟਰਸ ਤੋਂ ਲੈ ਰਹੇ ਨੇ ਔਰ ਇਹ ਜਿਹੜਾ ਉਹਨਾਂ ਨੇ ਫੋਨ ਕਾਲਸ ਈਮੇਲਸ ਅਡਾਨੀ ਗਰੁੱਪ ਦੀਆਂ ਉਹ ਉਸ ਦਾ ਵੀ ਆਪਣਾ ਬੇਸ ਹੋਏਗਾ. ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਪ੍ਰੋਸੀਕਿਊਟਰਸ ਆਲਸੋ ਚਾਰਜ that 4 other defendants conspired to obstruct justice by deleting electronic evidence and lying to representatives of the Justice Department, Securities and Energy Exchange Commission and FBI. The SEC filed a separate civil lawsuit on Wednesday. Civil lawsuit भी होया भी किवें इन्हां ने झूठ बोलिया Justice Department ਨੂੰ, Security and Exchange Commission ਨੂੰ ਔਰ FBI ਨੂੰ. ਸੋ ਇਹ ਮੋਦੀ ਦੇ ਦੋਸਤ ਅਡਾਨੀ ਨੂੰ ਤੋਹਫਾ ਅਮਰੀਕਾ ਵਾਲਿਆਂ ਨੇ ਦਿੱਤਾ ਹੈ. ਹੁਣ ਅਸੀਂ ਗੱਲ ਕਰਦੇ ਹਾਂ ਕਿ ਵੀ ਪਿਛਲੇ ਦਿਨਾਂ 'ਚ ਇਹ ਸਟੇਟਮੈਂਟ ਇੰਡੀਅਨ ਮੀਡੀਆ ਨੇ ਔਰ ਇਲੈਕਟ੍ਰੋਨਿਕ ਮੀਡੀਆ ਨੇ ਵੀ ਪ੍ਰੋਮੀਨੈਂਟਲੀ ਛਾਪੀ ਕਿ ਜੀ ਚੀਨ ਔਰ ਭਾਰਤ ਦਾ ਸਮਝੌਤਾ ਹੋ ਗਿਆ. ਚੀਨ ਨੇ ਡਿਸਐਨਗੇਜਮੈਂਟ ਕਰਕੇ ਫੌਜਾਂ ਪੁਰਾਣੇ ਪੁਆਇੰਟ ਪ੍ਰੀ ਜੂਨ 2020 ਤੇ ਲਿਜਾਣ ਦਾ ਜਿਹੜਾ ਬਾਅਦ 'ਚ ਕਿਹਾ ਜੀ ਨਹੀਂ ਡੈਪਸੋਂਗ ਔਰ ਡੈਪਚੌਂਗ 'ਚ ਹੋਇਆ, ਫਿਰ ਉਹਦੇ ਤੋਂ ਵੀ ਹੋਇਆ ਜੀ ਕਿ ਇਟ ਇਜ਼ ਸਟਿਲ ਇਨ ਪ੍ਰੋਗਰੈਸ. ਹੁਣ ਇਹ ਈਵਨ BBC ਦੀ ਜਿਹੜੀ ਆਪਣੀ ਸਰਵਿਸ ਦੀ ਸਟੋਰੀ ਹੈ, ਉਹਨਾਂ ਨੇ ਕਿਹਾ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ, ਲੇਕਿਨ ਬਿਆਨਾਂ 'ਚ ਇੰਨਾ ਅੰਤਰ ਕਿਉਂ? ਹੁਣ ਇਹ G20 ਸਿਖਰ ਸੰਮੇਲਨ ਦੇ ਵਿੱਚ ਹੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਤੇ S ਜੈਸ਼ੰਕਰ ਭਾਰਤ ਦਾ, ਜਿਹਨੂੰ ਹੁਣ ਕੈਨੇਡੀਅਨ ਏਜੰਸੀਆਂ ਨੇ ਵੀ ਕਿਹਾ ਕਿ ਵੀ ਇਹ ਜਿਹੜਾ ਹਰਦੀਪ ਸਿੰਘ ਨਿੱਜਰ ਮਰਡਰ ਔਰ ਵਾਇਲੈਂਟ ਪਲਾਟ ਦਾ ਇਹ ਵੀ ਹਿੱਸਾ ਹੈ. ਇਹਨਾਂ ਦੀ ਚੀਨ ਦੇ ਫੋਰਨ ਮਿਨਿਸਟਰ ਵਾਂਗ ਯੀ ਔਰ S ਜੈਸ਼ੰਕਰ ਦੀ ਮੀਟਿੰਗ ਹੋਈ. ਉਹਨਾਂ ਨੇ ਕਿਹਾ ਕਿ ਭਾਈ ਇਹ ਇਸ ਵੇਲੇ ਹੋਈ ਜਦੋਂ ਦੋਵੇਂ ਹੀ ਮੁਲਕ ਕਹਿ ਰਹੇ ਨੇ ਜੀ ਅਸੀਂ ਆਪਣੀ ਜਿਹੜੀ ਹੈ ਉਹ ਕੜਵਾਹਟ ਛੱਡ ਦਿੱਤੀ ਹੈ, ਅਸੀਂ ਹੁਣ ਭਲੇ ਵੱਲ ਜਾ ਰਹੇ ਹਾਂ. ਔਰ ਉਹਨਾਂ ਨੇ ਕਿਹਾ ਵੀ ਵਿਦੇਸ਼ ਮੰਤਰੀ ਨੇ ਜਦੋਂ S ਜੈਸ਼ੰਕਰ ਨੇ ਤਾਂ ਐਕਸ ਦੇ ਉੱਤੇ ਜਾਂ ਟਵੀਟ ਕੀਤਾ ਕਿ ਵੀ ਅਸੀਂ ਭਾਰਤ ਚੀਨ ਸੀਮਾ ਖੇਤਰਾਂ 'ਚ ਚੱਲ ਰਹੀ ਜਿਹੜੀ ਹਾਲੀਆ ਡਿਸਐਨਗੇਜਮੈਂਟ ਹੈ ਉਹਨੂੰ ਲੈ ਕੇ ਗੱਲਬਾਤ ਕੀਤੀ, ਦੋਨਾਂ ਮੁਲਕਾਂ ਦੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਗੱਲ ਕੀਤੀ, ਨਾਲ ਹੀ ਅਸੀਂ ਵਰਲਡ ਦੇ ਵਿੱਚ ਕੀ ਚੱਲ ਰਿਹਾ ਇਹ ਵੀ ਗੱਲਬਾਤ ਕੀਤੀ. ਲੇਕਿਨ ਜਿਹੜੀ ਜੈਸ਼ੰਕਰ ਦੇ ਨਾਲ ਵਾਂਗ ਯੀ ਦੀ ਮੁਲਾਕਾਤ ਹੋਈ, ਉਹਨਾਂ ਨੇ ਇਸ ਦੇ ਉੱਤੇ ਕੋਈ ਜ਼ਿਕਰ ਹੀ ਨਹੀਂ ਕੀਤਾ ਕਿ ਜੀ ਅਸੀਂ ਕੋਈ ਬਾਰਡਰ ਇਸ਼ੂ ਦੇ ਉੱਤੇ ਔਰ ਦੂਜਾ ਗੱਲਬਾਤ ਕੀਤੀ. ਉਹਨਾਂ ਨੇ ਨਾ ਹੀ ਕੋਈ ਡਿਸਐਨਗੇਜਮੈਂਟ ਦੀ ਗੱਲ ਕੀਤੀ ਚੀਨ ਵਾਲਿਆਂ ਨੇ. ਉਹਨਾਂ ਨੇ ਜਿਹੜਾ ਇਸ ਦੇ ਉੱਤੇ ਚੀਨ ਨੇ ਬਿਲਕੁਲ ਅੱਡ ਆਪਣਾ ਰੁਖ ਰੱਖਿਆ. ਭਾਰਤ ਨੇ ਤਾਂ ਕਿਹਾ ਕਿ ਜੀ ਅਸੀਂ ਕੈਲਾਸ਼ ਮਾਨਸਰੋਵਰ ਤੀਰਥ ਯਾਤਰਾ ਫਿਰ ਸ਼ੁਰੂ ਹੋਏ, ਤਿੰਨਾਂ ਦੇਸ਼ਾਂ 'ਚੋਂ ਗੁਜ਼ਰਨ ਵਾਲੀਆਂ ਨਦੀਆਂ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਅੰਕੜੇ ਨੇ ਉਹ ਸਾਂਝਾ ਕੀਤੇ ਜਾਣਗੇ.
ਭਾਰਤ ਔਰ ਚੀਨ ਦੇ ਵਿਚਾਲੇ ਸਿੱਧੀਆਂ ਜਿਹੜੀਆਂ ਹਵਾਈ ਉਡਾਣਾਂ ਨੇ ਉਹਨਾਂ ਨੂੰ ਰਿਜ਼ਿਊਮ ਕੀਤਾ ਜਾਏਗਾ। ਔਰ ਇਹ ਜਿਹੜਾ ਪੱਤਰਕਾਰਾਂ ਨੂੰ ਜਿਹੜਾ ਇੱਕ ਦੂਜੇ ਮੁਲਕਾਂ 'ਚ ਜਾਣ ਦੀ ਆਗਿਆ ਹੋਏਗੀ। ਲੇਕਿਨ ਚੀਨ ਨੇ ਆਪਣੇ ਬਿਆਨ 'ਚ ਦੋਨਾਂ ਦੇਸ਼ਾਂ ਦੇ ਵਿਚਕਾਰ ਉਡਾਣਾਂ ਦੀ, ਪੱਤਰਕਾਰਾਂ ਦੀ ਆਵਾਜਾਈ ਦੀ ਗੱਲ ਤਾਂ ਕੀਤੀ, ਪਰ ਨਾ ਉਹਨਾਂ ਨੇ ਦਰਿਆਵਾਂ ਨਾਲ ਜੁੜਿਆ ਡਾਟਾ ਸਾਂਝਾ ਕਰਨ ਦੀ ਗੱਲ ਕੀਤੀ, ਨਾ ਕੈਲਾਸ਼ ਮਾਨਸਰੋਵਰ ਦੀ ਯਾਤਰਾ ਦਾ ਜ਼ਿਕਰ ਕੀਤਾ। ਔਰ ਇਸ ਸਾਰੇ 'ਚੋਂ ਚੱਲਦਿਆਂ ਜਿਹੜਾ ਇਸ ਦੇ ਉੱਤੇ ਠੀਕ ਕਿਹਾ ਉਹਨਾਂ ਦੇ ਜਿਹੜੇ ਅੱਡ ਐਕਸਪਰਟ ਨੇ ਕਿ ਇਹ ਸਿਰਫ ਆਪਣਾ ਫੇਸ ਸੇਵਿੰਗ ਕਰ ਰਹੇ ਨੇ ਇੰਡੀਆ ਵਾਲੇ। ਚੀਨ ਨੇ ਜਿਹੜਾ ਉਹ ਕੋਈ ਇਹਨਾਂ ਨੂੰ ਰਾਹਤ ਨਹੀਂ ਦਿੱਤੀ। ਇਹਨਾਂ ਦਾ ਇੱਕ ਤਰਫਾ ਹੀ ਆਪਣਾ ਦ੍ਰਿਸ਼ਟੀਕੋਣ ਹੈ, ਲੋਕਾਂ ਦੇ ਸਾਹਮਣੇ ਆਪਣਾ ਬਚਾਉਣਾ ਚਾਹੁੰਦੇ ਨੇ। ਪਰ ਅਸੀਂ ਤਾਂ ਇਸ ਨੂੰ ਇੱਕ ਕਦਮ ਅੱਗੇ ਜਾ ਕੇ ਕਹਿੰਦੇ ਹਾਂ ਕਿ ਵੀ ਇਹ ਜਿਹੜੀ ਅਮਰੀਕਾ ਦੀ ਘੁਰਕੀ ਹੈ, ਜਾਂ ਅਮਰੀਕਾ ਨੇ ਜਿਵੇਂ ਨਾਗ ਵਲੇਵੇਂ ਦੇ ਵਿੱਚ ਭਾਰਤ ਨੂੰ ਲਿਆ, ਇਸ 'ਚੋਂ ਹੀ ਭਾਰਤ ਦੀ ਇਹ ਸਾਰੀ ਸਥਿਤੀ ਜਿਹੜੀ ਹੈ ਕਿ ਵੀ ਚੀਨ ਦੇ ਸਾਹਮਣੇ ਇਹਨਾਂ ਨੇ ਐਬਸੋਲੂਟ ਸਰੈਂਡਰ ਕੀਤਾ ਕਿ ਜ਼ਮੀਨ ਵੀ ਤੁਸੀਂ ਰੱਖੋ, ਤੁਹਾਡੀਆਂ ਟਰਮਸ 'ਤੇ ਤੁਹਾਡੇ ਨਾਲ ਗੱਲ ਕਰਾਂਗੇ, ਔਰ ਹਜ਼ੂਰ ਸਾਡੇ ਮਾਈ ਬਾਪ। ਔਰ ਇਹੀ ਕਾਰਨ ਹੈ ਕਿ ਪਹਿਲਾਂ ਅੱਜ ਸਟੇਟਮੈਂਟ ਕੋ ਹੋਰ ਹੁੰਦੀ ਹੈ, ਫਿਰ ਇਹ ਹੈ ਕਿ ਇੰਡੀਆ ਐਂਡ ਚਾਈਨਾ ਮੇਡ ਸਮ ਪ੍ਰੋਗਰੈਸ ਇਨ ਡਿਸਐਂਗੇਜਮੈਂਟ ਸੇਜ਼ ਐਕਸਟਰਨਲ ਅਫੇਅਰਸ ਮਿਨਿਸਟਰ ਜੈ ਸ਼ੰਕਰ। ਸਮਥਿੰਗ, ਹੁਣ ਇਕੱਲਾ ਇਹ ਨਹੀਂ ਕਿ ਐਸ ਜੈ ਸ਼ੰਕਰ ਔਰ ਉਹਨਾਂ ਦਾ ਫੋਰਨ ਮਿਨਿਸਟਰ ਮਿਲੇ, ਇਸੇ ਤਰ੍ਹਾਂ ਰਾਜਨਾਥ ਸਿੰਘ ਉਹ ਭਾਲੂ ਜੱਫੀਆਂ ਪਾ ਰਿਹਾ। ਰਾਜਨਾਥ ਇਨ ਲਾਓਸ ਟੂ ਮੀਟ ਚਾਈਨੀਜ਼ ਕਾਊਂਟਰ ਪਾਰਟ ਐਟ ਏਸ਼ੀਆਨ ਮੀਟ। ਹੁਣ ਲਾਓਸ ਮੁਲਕ ਹੈ ਇੱਕ, ਉੱਥੇ ਰਾਜਨਾਥ ਸਿੰਘ ਗਿਆ ਹੋਇਆ ਔਰ ਉੱਥੇ ਉਹ ਚਾਈਨਾ ਦੇ ਡਿਫੈਂਸ ਮਿਨਿਸਟਰ ਨੂੰ ਮਿਲ ਰਿਹਾ। ਫਿਰ ਡਿਫੈਂਸ ਮਿਨਿਸਟਰ ਰਾਜਨਾਥ ਹੋਲਡਸ ਟਾਕ ਵਿਦ ਚਾਈਨੀਜ਼ ਕਾਊਂਟਰ ਪਾਰਟ ਡੋਂਗ ਜੂ ਇਨ ਲਾਓਸ। ਹੁਣ ਚਾਈਨਾ ਦਾ ਡਿਫੈਂਸ ਮਿਨਿਸਟਰ ਔਰ ਰਾਜਨਾਥ ਸਿੰਘ ਉਹਨਾਂ ਦੀਆਂ ਮੁਲਾਕਾਤਾਂ ਲਾਓਸ 'ਚ ਹੋ ਰਹੀਆਂ। ਐਸ ਜੈ ਸ਼ੰਕਰ ਔਰ ਵਾਂਗ ਯੂ ਉਹ ਬ੍ਰਾਜ਼ੀਲ ਦੇ ਵਿੱਚ ਮਿਲ ਰਹੇ ਨੇ। ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਇਨਵਾਈਟ ਕੀਤਾ ਕਿ ਵੀ ਉਹ ਇੰਡੀਆ ਦੀ ਵਿਜ਼ਿਟ ਕਰੇ। ਹੁਣ ਇਹ ਸਭ ਕੀ ਦੱਸਦਾ? ਬਿਲਕੁਲ ਹੁਣ ਇਹੀ ਹੈ ਕਿ ਬਈ ਗੱਲ ਜਿਵੇਂ ਸਾਡੇ ਜ਼ਮਾਨੇ 'ਚ ਇੱਕ ਇਹਨੂੰ ਐਜ਼ ਏ ਲਤੀਫਾ ਹੀ ਸੁਣਾਇਆ ਜਾਂਦਾ ਸੀ ਕਿ ਜੀ ਕਿਸੇ ਦਾ ਵਿਆਹ ਨਹੀਂ ਸੀ ਹੁੰਦਾ, ਫਿਰ ਉਹਨੇ ਕਿਸੇ ਦੋਸਤ ਨੂੰ ਕਿਹਾ, ਉਹਨੇ ਕਿਹਾ ਜੀ ਮੇਰੇ ਵਿਆਹ ਦੀ ਗੱਲ 50% ਪੱਕੀ ਹੋ ਗਈ। ਕਹਿੰਦੇ ਹੋ ਗਈ? ਹਾਂ। ਕਹਿੰਦਾ 50% ਕਿਉਂ? ਕਹਿੰਦਾ ਮੈਂ ਤਾਂ ਮੰਨਦਾ, ਕੁੜੀ ਵਾਲੇ ਨਹੀਂ ਮੰਨਦੇ। ਸੋ ਹੁਣ ਇਹ ਲੱਗਦਾ ਵੀ ਇਹਨਾਂ ਦਾ ਇਹ 50% ਹੈ, ਜੋ ਮਰਜ਼ੀ ਬਿਆਨ ਦੇਈ ਜਾਣ। ਪਰ ਚਾਈਨਾ ਨੇ ਆਪਣਾ ਇਹਨਾਂ ਨੂੰ ਸਬਕ ਸਿਖਾ ਦਿੱਤਾ ਤੇ ਇਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਦੇਖੋ ਭਾਈ, ਅਲਟੀਮੇਟਲੀ ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ, ਇੱਥੇ ਤੁਸੀਂ ਸਾਡੇ ਗੁਆਂਢ 'ਚ ਰਹਿਣਾ, ਹੁਣ ਬੰਦੇ ਦੇ ਪੁੱਤ ਬਣ ਕੇ ਰਹੋ। ਪਰ ਇਹ ਸਭ ਅਮਰੀਕਾ ਦੇ ਨਾਗ ਵਲੇਵੇਂ ਦਾ ਨਤੀਜਾ ਹੈ ਕਿ ਉਹਨੇ ਜਾ ਕੇ ਚੀਨ ਦੇ ਪੈਰ ਫੜ ਲਏ ਨੇ। ਹਾਲਾਂਕਿ ਚੀਨ ਨੇ ਛੱਡਣਾ ਨਹੀਂ ਹੈ। ਇਹ ਨਹੀਂ ਹੈ ਕਿ ਵੀ ਉਹਨਾਂ ਨੇ ਜੋ ਉਹਨਾਂ ਦੇ ਦਾਅਵੇ ਨੇ ਉਹ ਭਾਵੇਂ ਅਰੁਣਾਚਲ ਦੇ ਉੱਤੇ ਹੈ, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਜੋ ਇਹਨਾਂ ਦੀ ਕਾਰਗੁਜ਼ਾਰੀ ਪਿਛਲੇ ਪੀਰੀਅਡ 'ਚ ਰਹੀ, ਚਾਈਨਾ ਉਸ ਦੀ ਇਹਨਾਂ ਨੂੰ ਜਵਾਬਦੇਹੀ ਵੀ ਇਹਨਾਂ ਤੋਂ ਲਏਗਾ। ਪਰ ਇਹਨਾਂ ਨੇ ਉਹਨਾਂ ਦੇ ਪੈਰ ਫੜ ਕੇ ਜ਼ਰੂਰ ਕਿਹਾ ਹਜ਼ੂਰ ਸਾਡੇ ਮਾਈ ਬਾਪ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।